ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 19 ਸਤੰਬਰ 2017 5 ਅੱਸੋ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਦੱਸ ਦਈਏ। ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਇੱਕ ਹੋਰ ਬੇਨਤੀ, ਜੇ ਤੁਸੀਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਤੁਹਾਡਾ ਕੀ ਕਹਿਣਾ? ਦੇਖੋ, ਸਭ ਤੋਂ ਪਹਿਲਾਂ ਜਿਹੜਾ ਇਸ਼ੂ ਡਿਸਕਸ ਕਰਨ ਤੋਂ ਪਹਿਲਾਂ, ਕਿਉਂਕਿ ਜਿਵੇਂ ਬੀਤੇ ਕੱਲ੍ਹ ਹੀ ਲੇਟ ਆਵਰਸ 'ਚ ਖਬਰ ਆਈ ਸੀ ਕਿ ਪੰਜਾਬੀ ਸਾਹਿਤ ਦੇ ਬਹੁਤ ਵੱਡੇ ਥੰਮ ਔਰ ਸਿੱਖ ਕੌਮ ਲਈ ਜਿਨ੍ਹਾਂ ਦਾ ਨਾਂ ਹਮੇਸ਼ਾ ਹੀ ਅਜੋਕੇ ਸਮੇਂ 'ਚ ਹੀ ਨਹੀਂ ਭਵਿੱਖ ਦੇ ਵਿੱਚ ਵੀ ਉਹਨਾਂ ਨੂੰ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਏਗਾ, ਜਿਨ੍ਹਾਂ ਨੇ 9 ਜੂਨ 1984 ਦੀ ਉਸ ਰਾਤ ਜਦੋਂ ਕਿ ਪੰਜਾਬ ਦੀ ਧਰਤੀ ਤੇ ਘੱਲੂਘਾਰਾ 84 ਵਰਤਾਇਆ ਜਾ ਰਿਹਾ ਸੀ ਜੀ, ਔਰ ਲੱਖਾਂ ਸਿੱਖ ਇਕੱਲੇ ਪੰਜਾਬ 'ਚ ਨਹੀਂ ਦੁਨੀਆ ਭਰ 'ਚ ਬੈਠੇ ਜ਼ਾਰੋ-ਜ਼ਾਰ ਰੋ ਰਹੇ ਸਨ। ਫੌਜੀ ਅਟੈਕ ਸੀ ਔਰ ਉਹਨਾਂ ਦੀ ਉਹ ਨਜ਼ਮ ਜਿਹੜੀ ਕਿ ਉਹਨਾਂ ਨੇ 9 ਜੂਨ ਨੂੰ ਲਿਖੀ, ਨਵਾਂ ਘੱਲੂਘਾਰਾ, ਜਿਸ ਨੂੰ ਅਕਸਰ ਅਸੀਂ ਹਰ ਸਾਲ ਯਾਦ ਕਰਦੇ ਹਾਂ, ਪੜ੍ਹਦੇ ਹਾਂ, ਦੁਹਰਾਉਂਦੇ ਹਾਂ ਔਰ ਹਰ ਵਾਰ ਭਾਵੁਕਤਾ ਜਿਹੜੀ ਹੈ ਉਹ ਉੱਪਰ ਆ ਕੇ ਮਨ ਦੇ ਉੱਤੇ ਬੈਠ ਜਾਂਦੀ ਹੈ। ਉਹ ਚੜ੍ਹਾਈ ਕਰ ਗਏ। ਸੋ ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਹੀ ਡੈਡੀਕੇਟ ਕਰਾਂਗੇ ਔਰ ਉਹਨਾਂ ਦੀਆਂ ਰਚਨਾਵਾਂ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦੀ ਕੰਟਰੀਬਿਊਸ਼ਨ ਬਾਰੇ। ਪਰ ਉਸ ਤੋਂ ਪਹਿਲਾਂ ਜਿਉਂ ਹੀ ਅਸੀਂ ਸਟੂਡੀਓ 'ਚ ਆਏ, ਪਿਛਲੇ 1 ਘੰਟੇ ਦੇ ਵਿੱਚ ਜਿਹੜੀ ਖਬਰ ਖਾਸ ਤੌਰ 'ਤੇ ਮੈਕਸੀਕੋ ਸਿਟੀ ਔਰ ਮੈਕਸੀਕੋ ਦੇ 1-2 ਸੂਬਿਆਂ 'ਚ 7.1 ਇੰਟੈਂਸਿਟੀ ਦਾ, ਜਿਹਨੂੰ ਰਿਕਟਰ ਸਕੇਲ ਕਹਿੰਦੇ ਨੇ, ਇਹਨਾਂ ਦੀ ਆਪਣੀ ਮੇਜਰਮੈਂਟ ਹੈ, ਅਰਥਕੁਏਕ ਆਇਆ। ਹੁਣ ਤੱਕ 100 ਤੋਂ ਜ਼ਿਆਦਾ ਮੌਤਾਂ ਔਰ ਸੈਂਕੜਿਆਂ ਇਮਾਰਤਾਂ ਜਿਹੜੀਆਂ ਉਹਨਾਂ ਦੀ ਤਬਾਹੀ ਦੀਆਂ ਖਬਰਾਂ ਨੇ। ਔਰ ਜਿਸ ਲੈਵਲ ਦੇ ਉੱਤੇ ਜੋ ਉਹਨਾਂ ਦੀਆਂ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ, ਜਿਸ ਕਿਸਮ ਦਾ ਡੈਮੇਜ ਹੈ, ਕਿਉਂਕਿ ਮੈਕਸੀਕੋ ਵੀ ਸਾਡੇ ਸਾਊਥ ਏਸ਼ੀਅਨ ਮੁਲਕਾਂ ਵਾਂਗ ਅਸੀਂ ਨਾ ਹੀ ਕੋਈ ਅਸਮਾਨੀ ਬਿਜਲੀ ਦਾ ਧਿਆਨ ਰੱਖਦੇ ਹਾਂ, ਨਾ ਹੀ ਅਰਥਕੁਏਕ ਦਾ, ਨਾ ਹੀ ਕੋਈ ਹੋਰ ਡਿਜ਼ਾਸਟਰ ਐਮਰਜੈਂਸੀ ਅੱਗ ਦਾ ਧਿਆਨ ਰੱਖਦੇ ਹਾਂ। ਅਸੀਂ ਕੋਈ ਬਿਲਡਿੰਗਸ ਕੰਸਟਰਕਟ ਨਹੀਂ ਕਰਦੇ ਜੀ। ਸੋ ਜ਼ਾਹਰ ਹੈ ਕਿ ਜਿਹੜੀਆਂ ਇਸ ਕਿਸਮ ਦੀਆਂ ਇਮਾਰਤਾਂ ਨੇ, ਜਿਹੜੀਆਂ ਡੱਬੇ ਦੇ ਉੱਤੇ ਡੱਬੇ ਵਾਂਗ ਹੁੰਦੀਆਂ, ਉਹ ਬਹੁਤ ਜ਼ਿਆਦਾ, ਕਿਉਂਕਿ ਕੋਈ ਅਰਥਕੁਏਕ ਦੇ ਆਪਣੇ ਆਪ ਨਾਲ ਕੋਈ ਨਹੀਂ ਮਰਦਾ ਹੈ, ਉਹ ਤਾਂ ਮਲਬੇ ਦੇ ਥੱਲੇ ਆ ਕੇ ਹੁੰਦਾ। ਔਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਕਿੰਨਾ ਨੁਕਸਾਨ ਹੋਇਆ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ, ਕਿਉਂਕਿ ਲਗਭਗ 32 ਸਾਲ ਪਹਿਲਾਂ ਮੈਕਸੀਕੋ 'ਚ ਇਸ ਇੰਟੈਂਸਿਟੀ ਦੇ ਭੂਚਾਲ ਨੇ ਹਜ਼ਾਰਾਂ ਜਾਨਾਂ ਲਈਆਂ ਸੀ ਔਰ ਇਹ ਬੜੀ ਵੱਡੀ ਟ੍ਰੈਜਡੀ ਹੈ। ਔਰ ਇਹ ਅਨਫੋਰਚੂਨੇਟ ਹੈ ਜਦੋਂ ਅਸੀਂ ਆਪਣੇ ਇਸ ਪਲੈਨਟ ਤੇ ਗੱਲ ਕਰਦੇ ਹਾਂ ਕਿ ਕਿਸ ਕਿਸਮ ਦੀ ਤਬਾਹੀ ਅਸੀਂ ਵਿਦਨ ਅਮਰੀਕਾ ਹਿਊਸਟਨ 'ਚ ਦੇਖਿਆ, ਫਿਰ ਅਸੀਂ ਫਲੋਰੀਡਾ 'ਚ ਦੇਖਿਆ, ਫਿਰ ਅਸੀਂ ਡੋਮਿਨਿਕਨ ਰਿਪਬਲਿਕ 'ਚ ਤੂਫਾਨ ਨੇ ਕੀ ਕੀਤਾ ਹੈ, ਈਵਨ ਵਰਜਿਨ ਆਈਲੈਂਡਸ ਜਿਨ੍ਹਾਂ ਨੂੰ ਕਹਿੰਦੇ ਨੇ, ਉਹਨਾਂ ਦੇ ਵਿੱਚ ਵੀ ਤਬਾਹੀ। ਔਰ ਉੱਧਰ ਰੋਹਿੰਗਿਆ ਮੁਸਲਮਾਨਾਂ ਦੇ ਕਾਂਟੈਕਸ ਦੇ ਵਿੱਚ ਲੱਖਾਂ ਲੋਕਾਂ ਦਾ ਘਰੋਂ ਬੇਘਰ ਹੋਣਾ, ਔਰ ਇਹ 4 ਚੁਫੇਰੇ ਤਬਾਹੀ ਦਾ ਮੰਜ਼ਰ ਹੈ। ਔਰ ਇਹ ਸਾਡੇ ਬਿਲਕੁਲ ਗੁਆਂਢ 'ਚ, ਜਦੋਂ ਕਿ ਆਲਰੇਡੀ ਮੈਕਸੀਕੋ ਜਿਹੜਾ ਹੈ, ਕਿਉਂਕਿ ਗਰੀਬ ਦੇਸ਼ਾਂ ਦੇ ਵਿੱਚ ਇੱਕ ਸਾਧਨ ਆਮਦਨ ਦਾ ਹੁੰਦਾ ਹੈ, ਜਦੋਂ ਕਿ ਉਹਨਾਂ ਦੇ ਲੋਕ ਜਿਹੜੇ ਬਾਹਰ ਜਾ ਕੇ ਕਮਾਈ ਕਰਦੇ ਨੇ ਉਹਨੂੰ ਵਾਪਸ ਭੇਜਦੇ ਨੇ, ਉਹਨਾਂ ਨਾਲ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ। ਸੋ ਮੈਕਸੀਕੋ ਦਾ ਵੱਡਾ ਜਿਹੜਾ ਸਰਮਾਇਆ ਹੈ ਉਹਨਾਂ ਦੇ ਵਰਕਰ ਨੇ, ਕਿਉਂਕਿ ਬਾਰਡਰ ਲੱਗਦਾ ਹੈ ਟੈਕਸਾਸ ਰਾਹੀਂ ਵੀ, ਕੈਲੀਫੋਰਨੀਆ ਰਾਹੀਂ ਵੀ, ਔਰ ਜਿਹੜੇ ਨੇ ਉਹ ਜਦੋਂ ਦੀ ਟਰੰਪ ਦੀ ਲਾਈਨ ਉਹਦਾ ਇਲੈਕਸ਼ਨ ਕੈਂਪੇਨ ਵੇਲੇ ਵੀ ਇੱਕ ਨਫ਼ਰਤ ਮੈਕਸੀਕਨ ਲੋਕਾਂ ਦੇ ਖਿਲਾਫ, ਕੰਧ ਬਣਾਉਣ ਦੀ ਗੱਲ। ਸੋ ਬਹੁਤ ਵਾਰ ਇਹ ਨਹੀਂ ਹੁੰਦਾ ਵੀ ਜਿਹੜੀ ਤੁਸੀਂ ਕੋਈ ਪਾਲਿਸੀ ਲਾਗੂ ਕੀਤੀ ਹੈ ਉਹਨੇ ਕਿੰਨਾ ਨੁਕਸਾਨ ਕੀਤਾ ਹੈ।
ਪਰ ਉਸ ਤੋਂ ਪਹਿਲਾਂ ਹੀ ਜਿਹੜਾ ਇੱਕ ਮਾਹੌਲ ਸਿਰਜ ਦਿੱਤਾ ਜਾਂਦਾ ਹੈ, ਉਹਦੇ 'ਚ ਇੱਕ ਨਫ਼ਰਤ, ਹੇਟਰੇਡ, ਔਰ ਜੇ ਤੁਸੀਂ ਉਹਨਾਂ ਨੂੰ ਕ੍ਰਿਮੀਨਲਸ ਕਹੋ, ਜਿਵੇਂ ਨੇ ਟਰੰਪ ਨੇ ਕਿਹਾ ਕ੍ਰਿਮੀਨਲਸ ਔਰ ਰੇਪਿਸਟ ਔਰ ਇਸ ਕਿਸਮ ਦੀ ਟਰਮੀਨੋਲੋਜੀ ਵਰਤੀ। ਸੋ ਆਲਰੇਡੀ ਮੈਕਸੀਕੋ ਅਮਰੀਕਾ ਦੇ ਵੀ ਸਟ੍ਰੇਨਡ ਰਿਲੇਸ਼ਨ ਸੀ ਉਹਨਾਂ ਦੇ ਲਈ, ਔਰ ਜਿਸ ਕਿਸਮ ਦਾ ਇੱਥੇ ਇਮੀਗ੍ਰੇਸ਼ਨ ਰਿਫਾਰਮ ਦੇ ਨਾਂ ਥੱਲੇ ਜੋ ਸਖਤੀ ਹੈ, ਤੇ ਇਹ ਵੱਡੀ ਤਬਾਹੀ ਜਿਹੜੀ ਹੈ। ਸੋ ਇਹ ਆਲਰੇਡੀ ਇਵੇਂ ਹੀ ਹੈ ਜਿਵੇਂ ਕਿਸੇ ਗਰੀਬ ਦਾ ਆਸ਼ਿਆਨਾ ਜਿਹੜਾ ਉਜੜ ਜਾਏ ਔਰ ਉਸ ਦੀ ਰੋਜ਼ੀ ਦਾ ਸਾਧਨ ਵੀ, ਉਹਦੀ ਜਿਹੜੀ ਰਾਈਸ ਬਾਲ ਹੈ ਉਹ ਵੀ ਟੁੱਟ ਜਾਏ, ਵੀ ਘਰ ਵੀ ਉਹਦਾ ਜਿਹੜਾ ਉਹ ਡਿੱਗ ਪਿਆ ਜੋ ਚੱਲ ਰਿਹਾ ਹੈ, ਔਰ ਰਾਈਸ ਬਾਲ ਜਿਹੜੀ ਉਹਨਾਂ ਦੀ ਰੋਟੀ ਖਾਣ ਦਾ ਜਾਂ ਉਹਨਾਂ ਦੀ ਸਸਟੇਨੈਂਸ ਦੇ ਲਈ ਸੀ ਉਹ ਵੀ ਹੈ। ਔਰ ਅਸੀਂ ਜਿਹੜਾ ਇੱਕ ਇਸ ਪੀੜ ਦੇ ਨਾਲ ਪੀੜ ਹੀ ਮਹਿਸੂਸ ਕਰ ਸਕਦੇ ਹਾਂ। ਬਹੁਤ ਵਾਰ ਜਦੋਂ ਅਸੀਂ ਇਸ ਸਾਰੇ ਚੋਂ ਦੇਖਦੇ ਹਾਂ, ਨਿਕਲਦੇ ਹਾਂ, ਆਲੇ ਦੁਆਲੇ ਵਾਲੇ ਆਪਣਿਆਂ ਦੀ ਜਿਹੜੀ ਆ ਉਹ ਵਿਛੋੜੇ ਵੱਲ ਦੇਖਦੇ ਹਾਂ। ਪਿਛਲੇ ਦਿਨਾਂ 'ਚ ਵੀਕਐਂਡ 'ਚ ਸਾਡੀ ਬੜੀ ਚੰਗੀ ਬੱਚੀ ਦਲਵੀਰ ਕੌਰ, ਜਿਹਨੇ ਵਾਇਸਸ ਫਾਰ ਫਰੀडम ਲਈ ਵੀ ਕੰਮ ਕੀਤਾ ਹੈ, ਜਾ ਕੇ ਪੰਜਾਬ 'ਚ ਹਿਊਮਨ ਰਾਈਟਸ ਦੇ ਮੁੱਦਿਆਂ ਦੇ ਉੱਤੇ ਜਿਹੜਾ ਡਾਟਾ ਕਲੈਕਸ਼ਨ ਦੇ ਵਿੱਚ ਉਹਨਾਂ ਦਾ ਹਸਬੈਂਡ, ਵਿਆਹ ਉਹਨਾਂ ਦਾ 4-5 ਸਾਲ ਪਹਿਲਾਂ ਹੋਇਆ, ਹਰਗੋਬਿੰਦ ਸਿੰਘ, ਜਿਹੜੇ ਅਮਰੀਕਨ ਸਿੱਖ, ਉਹਨਾਂ ਦੇ ਹੈਰੀਟੇਜ ਮਦਰ ਜਾਂ ਫਾਦਰ ਅਮਰੀਕਨ ਮੂਲ ਦੇ ਸੀ ਔਰ ਗੱਤਕਾ ਮਾਸਟਰ, ਔਰ ਇੱਥੇ ਨਿਊਯਾਰਕ ਸੀ। ਪਹਿਲਾਂ ਕੁਝ ਦੇਰ ਪਹਿਲਾਂ ਡਾਇਗਨੋਜ਼ ਹੋਇਆ, ਬ੍ਰੇਨ ਟਿਊਮਰ ਹੈ ਜੀ, ਫਿਰ ਉਹਨਾਂ ਦੀ ਡੈਥ ਹੋਈ, ਮੈਨੂੰ ਵੀਕਐਂਡ ਤੇ ਹੀ ਪਤਾ ਲੱਗਿਆ। ਸੋ ਮੈਂ ਇਹ ਦੇਖਦਾ ਵੀ ਬਹੁਤ ਵਾਰ ਤੁਸੀਂ ਉਸ ਸੌਰਵ ਨੂੰ ਵੀ ਦੇਖਦੇ ਹੋ ਜਿਹੜਾ ਤੁਸੀਂ ਇਕੱਲੇ ਜਿਨ੍ਹਾਂ ਦੇ ਨਾਲ ਤੁਹਾਡਾ ਸੰਪਰਕ ਹੁੰਦਾ ਹੈ, ਹੋਰ ਕਿੰਨੇ ਇਸ ਸਾਰੇ ਚੋਂ ਗੁਜ਼ਰੇ। ਫਿਰ ਜਦੋਂ ਤੁਸੀਂ ਇਸ ਕਲੈਕਟਿਵ ਪੇਨ ਨੂੰ ਦੇਖਦੇ ਹੋ ਕਿ ਭਾਈ ਕਿਤੇ ਲੋਕ ਘਰੋਂ ਬੇਘਰ ਹੋ ਰਹੇ ਨੇ, ਸੋ ਅਸੀਂ ਇਹਨਾਂ ਸਾਰਿਆਂ ਦੇ ਲਈ ਜਿਹੜਾ ਹੈ ਉਹ ਅਰਦਾਸ ਹੀ ਕਰ ਸਕਦੇ ਹਾਂ। ਔਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰ ਹੈ ਉਭਰੇ ਤਤੈ ਦੇਹੁ ਉਬਾਰ। ਅਫਜ਼ਲ ਅਹਿਸਨ ਰੰਧਾਵਾ, ਔਰ ਅੱਜ ਹੀ ਮੇਰਾ ਕੌਮੀ ਆਵਾਜ਼ ਪ੍ਰੋਗਰਾਮ ਆਸਟ੍ਰੇਲੀਆ ਰੇਡੀਓ ਤੇ ਵੀ ਸੀ, ਉਹਨਾਂ ਨੇ ਵੀ ਅੱਜ ਦਾ ਪ੍ਰੋਗਰਾਮ ਅਫਜ਼ਲ ਅਹਿਸਨ ਰੰਧਾਵਾ ਨੂੰ ਡੈਡੀਕੇਟ ਕੀਤਾ ਜੀ। ਔਰ ਉਹਦੇ 'ਚ ਵੀ ਮੈਂ ਇਹ ਗੱਲ ਕਹੀ, ਮੈਂ ਕਿਹਾ ਕਿ ਜਦੋਂ ਅਸੀਂ ਸ਼ਾਹ ਮੁਹੰਮਦ ਦੀ ਗੱਲ ਕਰਦੇ, ਅੰਗਰੇਜ਼ਾਂ ਨੇ ਕਿਵੇਂ ਚਾਲਸਾਜ਼ੀ ਨਾਲ, ਜਾਲਸਾਜ਼ੀ ਨਾਲ ਸਾਡਾ ਰਾਜ ਖੋਇਆ। ਪਹਿਲੀ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ, ਜਿਸ ਨੂੰ ਸ਼ਾਹ ਮੁਹੰਮਦ ਨੇ ਜੰਗ ਹਿੰਦ ਪੰਜਾਬ ਦਾ ਨਾਂ ਦਿੱਤਾ, ਜਿਹਨੂੰ ਭਾਵੇਂ ਹੁਣ ਉਹਦਾ ਬਾਅਦ ਦੇ ਵਿੱਚ ਜਿਹੜਾ ਉਹ ਜੰਗਨਾਮਾ ਸਿੰਘਾਂ ਫਰੰਗੀਆਂ ਬਣਾ ਦਿੱਤਾ ਗਿਆ, ਕਿਉਂਕਿ ਜੰਗ ਹਿੰਦ ਪੰਜਾਬ ਠੀਕ ਗੱਲ ਰਿਪਰੈਜ਼ੈਂਟ ਕਰਦਾ ਹੈ, ਕਿਉਂਕਿ ਇਹ ਨਾਂ ਤੁਸੀਂ ਉਹਦੇ ਚੋਂ ਹੀ ਦਿੰਦੇ ਹੋ ਜਿਹੜਾ ਕਿ ਆਲਰੇਡੀ ਤੁਸੀਂ ਵਿੱਚ ਵੀ ਡਿਸਕ੍ਰਾਈਬ ਕੀਤਾ ਹੁੰਦਾ। ਔਰ ਸ਼ਾਹ ਮੁਹੰਮਦ ਨੇ ਕਿਹਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਕਿਉਂਕਿ ਇਸ ਚੋਂ ਬਹੁਤ ਮੈਸੇਜ ਨਿਕਲਦੇ ਨੇ, ਕਿਉਂਕਿ ਹਿੰਦ ਇੱਕ ਅੱਡ ਆਈਡੈਂਟੀਟੀ ਹੈ ਗੰਗਾ ਜਮਨਾ ਕਲਚਰ ਦੀ। ਔਰ ਕਿਉਂਕਿ ਸਿੱਖ ਫੌਜ, ਸਿੱਖਾਂ ਦੇ ਰਾਜ ਤੇ ਹਮਲਾ ਕਰਨ ਵਾਲੇ ਜਿਹੜੇ ਪੂਰਬੀਏ ਤੇ ਦੱਖਣੀਏ, ਉਹ ਅੱਗੇ ਸਨ, ਅੰਗਰੇਜ਼ ਤਾਂ ਪਿੱਛੇ ਮੋਰਲੀਆਂ ਪਲਟਣਾ ਉਹਨਾਂ ਦੀਆਂ ਸੀ। ਔਰ ਸ਼ਾਹ ਮੁਹੰਮਦ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਵੀ ਇਹ ਜੰਗ ਹਿੰਦ ਪੰਜਾਬ ਹੈ। ਔਰ ਅਲਟੀਮੇਟਲੀ ਜਿਹੜਾ ਉਸ ਚੋਂ ਉਹਨਾਂ ਨੇ ਸਿੱਖ ਫੌਜ ਦੀ ਜਦੋਂ ਬਹਾਦਰੀ ਦੀ ਗਾਥਾ ਕਿ ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹਾਲਾਂਕਿ ਉਸ ਪੀਰੀਅਡ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਅੰਗਰੇਜ਼ਾਂ ਨੇ ਸੁਪਰੈਸ ਕੀਤੀ ਜੀ। ਬੇਸ਼ੱਕ ਕਨਿੰਗਮ ਨੇ ਜਿਹੜਾ ਕਿ ਉਸ ਮੌਕੇ ਦੇ ਉੱਤੇ ਮੌਜੂਦ ਸੀ, ਔਰ ਉਸ ਨੇ ਹਿਸਟਰੀ ਆਫ ਦਾ ਸਿਕਸ ਬਾਈ ਕਨਿੰਗਮ ਲਿਖ ਕੇ ਬਹੁਤ ਸਾਰੇ ਭੇਦ ਜ਼ਾਹਰ ਕੀਤੇ, ਜਿਸ ਕਰਕੇ ਉਹਨੂੰ ਡਿਮੋਟ ਵੀ ਕੀਤਾ ਗਿਆ। ਬਾਅਦ 'ਚ ਅਸੀਂ 20ਵੀਂ ਸਦੀ 'ਚ ਦੇਖਦੇ ਹਾਂ ਡਾਕਟਰ ਗੰਡਾ ਸਿੰਘ ਜਾਂ ਸਰਦਾਰ ਕਪੂਰ ਸਿੰਘ ਜਾਂ ਹੋਰ ਹਿਸਟੋਰੀਅਨਸ ਨੇ ਬਹੁਤ ਸਾਰਾ ਕੰਮ ਕੀਤਾ, ਔਰ ਹੁਣ ਉਹਨਾਂ ਦੀਆਂ ਅੰਗਰੇਜ਼ਾਂ ਦੇ ਜਿਹੜੇ ਕੋਈ ਡੀਕਲਾਸੀਫਾਈ ਰਿਕਾਰਡ ਹੁੰਦੇ ਨੇ ਜਾਂ ਹੋਏ ਨੇ, ਉਸ ਸਾਰੇ 'ਚੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਕਿਸ ਕਿਸਮ ਦੀ ਜਿਹੜੀ ਹੈ ਉਹਨਾਂ ਦੀ ਇੰਟਰੀਗ ਸੀ, ਕਿਵੇਂ ਡੋਗਰਿਆਂ ਰਾਹੀਂ ਕੀ ਕਰਵਾਇਆ। ਲੇਕਿਨ ਇੱਕ ਕਿੱਸਾ ਸ਼ਾਹ ਮੁਹੰਮਦ ਦਾ ਜਿਹੜਾ ਹੈ ਉਹ ਉਸ ਹਕੀਕਤ ਨੂੰ ਬਾਹਰ ਲਿਆਂਦਾ, ਔਰ ਇਹ ਵੀ ਫੈਕਟਰ ਸ਼ੋ ਕਰਦਾ ਸੀ ਕਿ ਸ਼ਾਹ ਮੁਹੰਮਦ ਸਿੱਖ ਨਹੀਂ ਸੀ ਜੀ। ਇਹ ਜਿੱਥੇ ਉਸ ਨੇ ਔਰ ਉਹਦੀ ਉਸ ਕਿੱਸੇ ਦੀ ਜਾਂ ਉਸ ਜੰਗ ਹਿੰਦ ਪੰਜਾਬ ਦੇ ਉਸ ਵਰਣਨ ਦੀ ਹਿਸਟੋਰੀਕਲੀ ਵੀ ਉਸ ਦੀ ਕਰੈਕਸ਼ਨ ਇੱਕ ਅੱਧੀ ਗੱਲ ਨੂੰ ਛੱਡ ਕੇ, ਜਿਵੇਂ ਮਹਾਰਾਣੀ ਜਿੰਦਾਂ ਬਾਰੇ ਜੋ ਅਫਵਾਹਾਂ ਅੰਗਰੇਜ਼ਾਂ ਨੇ ਫੈਲਾਈਆਂ ਹੋਈਆਂ ਸੀ, ਉਸ ਦਾ ਸ਼ਾਹ ਮੁਹੰਮਦ ਵੀ ਸ਼ਿਕਾਰ ਹੋਏ ਜੀ। ਸਿੱਖ ਫੌਜ ਦੀ ਬਹਾਦਰੀ, ਔਰ ਅਬਵ ਆਲ ਉਸ ਰਾਜ ਦੇ ਵਿੱਚ ਕਿਵੇਂ ਮੁਸਲਮਾਨ ਵੀ ਆਪਣਤ ਮਹਿਸੂਸ ਕਰਦੇ ਸਨ ਕਿ ਉਹਨਾਂ ਦੀ ਲਿਖਤ ਜਿਹੜੀ ਹੈ ਉਹ ਕੀਰਨੇ ਪਾਉਣ ਵਾਂਗ ਹੈ।
ਔਰ ਇਹ 1846 ਤੋਂ ਲੈ ਕੇ ਹੁਣ ਜਿਹੜਾ 1.5 ਸਦੀ ਤੋਂ ਜ਼ਿਆਦਾ ਗੁਜ਼ਰ ਗਿਆ, ਪਰ ਜਦੋਂ ਤੱਕ ਵੀ ਸਿੱਖ ਰਾਜ ਕਿਵੇਂ ਗਿਆ ਔਰ ਸਿੱਖ ਰਾਜ ਕਿਵੇਂ ਅੰਗਰੇਜ਼ਾਂ ਦੇ ਪੇਟੇ ਪਿਆ ਦੀ ਕਹਾਣੀ ਆਏਗੀ ਜੀ, ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ ਹੈ ਉਹ ਹਮੇਸ਼ਾ ਹੀ ਜਿਹੜਾ ਹੈ ਉਹ ਅਮਰ ਰਹੇਗਾ। ਸੋ ਇਹ ਜਿਹੜਾ ਮੁਕਾਮ ਸ਼ਾਹ ਮੁਹੰਮਦ ਨੂੰ ਉਸ ਦੌਰ 'ਚ ਹਾਸਲ ਹੋਇਆ, ਜੇ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰੀਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇਖ, ਪੱਤਰਕਾਰਾਂ ਦੀਆਂ ਕਾਮੈਂਟਰੀਜ਼, ਸੈਂਕੜਿਆਂ ਕਿਤਾਬਾਂ, ਸੈਂਕੜਿਆਂ ਕਾਮੈਂਟ ਇਸ ਦੇ ਉੱਤੇ ਦੁਸ਼ਮਣ ਦੀ ਸਫਾਂ 'ਚੋਂ ਵੀ ਆਏ, ਆਪਣਿਆਂ ਦੇ ਜਿਹੜੇ ਲੋਕ ਕਨਫਿਊਜ਼ਡ ਬੈਠੇ ਨੇ ਜੀ ਉਹਨਾਂ ਵੱਲੋਂ ਵੀ ਆਏ। ਔਰ ਪਰ ਇਸ ਸਾਰੇ 'ਚ ਜੇ ਕੋਈ ਚੀਜ਼ ਜਿਹਦੇ 'ਚ ਹਿਸਟਰੀ ਹੈ, ਜਿਹਦੇ 'ਚ ਦੁਸ਼ਮਣ ਦੀ ਪਛਾਣ ਹੈ, ਜਿਹਦੇ 'ਚ ਕੌਮ ਦੀ ਪੀੜ ਹੈ ਔਰ ਇੱਕ ਗੈਰ ਸਿੱਖ, ਹਾਲਾਂਕਿ ਇਹ ਗੱਲ ਮੈਂ ਉਹਨਾਂ ਦੇ ਸਾਹਮਣੇ ਕਹਾਂ ਤੇ ਉਹ ਗੁੱਸਾ ਕਰਨ, ਕਿਉਂਕਿ ਉਹ ਇਹ ਕਹਿੰਦੇ ਸੀ ਕਿ ਭਾਈ ਸਾਡੇ ਹੀ ਬਾਬਾ ਬੁੱਢਾ ਜੀ ਜਿਹੜੇ ਨੇ ਸਾਡੇ ਵਡੇਰੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਾਰੇ ਗੁਰੂਆਂ ਨੂੰ ਜਿਹੜਾ ਹੈ ਗੁਰਗੱਦੀ ਤੇ ਬਹਿਣ ਦੀਆਂ ਰਸਮਾਂ ਅਦਾ ਕੀਤੀਆਂ, ਵੀ ਦਰਬਾਰ ਸਾਹਿਬ ਕੱਲਾ ਸਿੱਖਾਂ ਦਾ ਨਹੀਂ ਸੀ, ਸਿੱਖਾਂ ਦਾ ਤਾਂ ਸੈਂਟਰਲ ਮੁਕਾਮ ਹੈ, ਉਹ ਸਾਡਾ ਵੀ ਸੀ ਜੀ। ਸੋ ਉਹ ਆਪਣੇ ਆਪ ਨੂੰ ਬਾਬਾ ਬੁੱਢਾ ਦੇ ਵੰਸ਼ਜ ਹੋਣ ਦੇ ਨਾਤੇ ਔਰ ਸਿੱਖ ਪਛਾਣ ਨਾਲ ਆਪਣੇ ਆਪ ਨੂੰ ਜਿਹੜਾ ਹੈ ਉਹ ਜੋੜ ਕੇ ਉਹ ਆਪਣੇ ਆਪ ਨੂੰ ਸਿੱਖ ਕਹਿਣ 'ਚ ਵੀ ਫਖਰ ਮਹਿਸੂਸ ਕਰਦੇ ਸੀ। ਸੋ ਉਹ ਔਰ ਇਸ ਸਾਰੇ ਦੇ ਨਾਲ ਜਿਹੜੀ ਸ਼ਬਦ ਚੋਣ, ਜਿਹੜੇ ਅਲੰਕਾਰ ਔਰ ਜਿਹੜੀ ਹੋਪ, ਜਦੋਂ ਅਸੀਂ ਘੱਲੂਘਾਰੇ ਦੀ ਗੱਲ ਕਰਦੇ ਹਾਂ, ਘੱਲੂਘਾਰਾ ਤਰਾਸਦੀ ਹੁੰਦਾ, ਦੁਖਾਂਤ ਹੁੰਦਾ, ਔਰ ਉਹਦੇ 'ਚ ਜਦੋਂ ਤੁਸੀਂ ਬਿਲਕੁਲ ਹਨੇਰੇ 'ਚ ਘਿਰੇ ਹੋਏ ਹੋ, ਕੋਈ ਦੂਰ ਬੈਠਾ ਇੱਕ ਹੱਥ ਦੇ ਵਿੱਚ ਟਾਰਚ ਲੈ ਕੇ, ਮਸ਼ਾਲ ਲੈ ਕੇ, ਮੋਮਬੱਤੀ ਲੈ ਕੇ, ਦੀਵਾ ਲੈ ਕੇ ਤੁਹਾਨੂੰ ਦੱਸ ਰਿਹਾ ਹੈ ਕਿ ਓੜਕ ਮੁੱਕੇਗੀ ਇਹ ਰਾਤ ਜੀ, ਕਿ ਇੱਕ ਦਿਨ ਇਹ ਜਿਹੜਾ ਹੈ ਰਾਤ ਮੁੱਕੇਗੀ। ਸੋ ਉਹ ਅਫਜ਼ਲ ਅਹਿਸਨ ਰੰਧਾਵਾ ਜਿਨ੍ਹਾਂ ਦੀ 9 ਜੂਨ 1984 ਦੀ ਨਜ਼ਮ ਇੱਕ ਸ਼ਾਹਕਾਰ ਹੈ, ਕਲਾਸਿਕ ਹੈ ਜੀ, ਸਿੱਖ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਜਦੋਂ ਘੱਲੂਘਾਰੇ ਦੀ, ਔਰ ਅੱਜ ਹੀ ਮੈਂ ਇਹ ਗੱਲ ਕਿਹਾ ਵੀ ਮਹਿਸੂਸ ਵੀ ਕਰਦੇ ਕਿ 33 ਸਾਲ ਬੀਤਣ ਬਾਅਦ ਵੀ ਅਜੇ ਸਾਡਾ ਵੱਡਾ ਹਿੱਸਾ ਹੈ ਜਿਨ੍ਹਾਂ ਨੂੰ ਸਾਨੂੰ ਇਹ ਸਮਝਾਉਣਾ ਔਖਾ ਹੋਇਆ ਹੈ ਕਿ ਘੱਲੂਘਾਰਾ ਕਿਉਂ ਵਾਪਰਿਆ। ਉਹਨਾਂ ਦਾ ਹੋਏਗਾ ਜੀ ਸੰਤ ਦਰਬਾਰ ਸਾਹਿਬ 'ਚ ਕਿਉਂ ਲੈ ਕੇ ਗਏ ਹਥਿਆਰ, ਉੱਥੇ ਲੜਾਈ ਨਹੀਂ ਸੀ ਲੜਨੀ ਚਾਹੀਦੀ। ਦੇਖੋ 6ਵੇਂ ਪਾਤਸ਼ਾਹ ਨੇ ਤਾਂ ਬਾਹਰ ਜਾ ਕੇ ਲੋਹਗੜ੍ਹ ਲੜੀ ਜੀ, ਫਿਰ ਅਸੀਂ ਮੌਕਾ ਕਿਉਂ ਦਿੱਤਾ ਦੁਸ਼ਮਣ ਨੂੰ, ਅਸੀਂ ਉੱਥੇ ਇਹ ਹੁੰਦਾ ਸੀ ਉਹ ਆਪਣਿਆਂ ਨੂੰ ਹੀ ਅਜੇ 33 ਸਾਲ ਬੀਤਣ ਬਾਅਦ। ਪਰ ਜਦੋਂ ਅਫਜ਼ਲ ਅਹਿਸਨ ਰੰਧਾਵਾ ਦੇਖਦੇ ਨੇ ਸੰਤ ਜਰਨੈਲ ਸਿੰਘ ਹੋਰਾਂ ਨੂੰ, ਤੇ ਉਹ ਜਰਨੈਲਾਂ ਦਾ ਜਰਨੈਲ, ਔਰ ਉਸ ਦੇ ਉੱਤੇ ਕੋਈ ਰੱਤੀ ਦਿਲ 'ਚ ਮੈਲ ਨਹੀਂ ਹੈ, ਉਹਨੇ ਮੌਤ ਨੂੰ ਹੱਸ ਕੇ ਵਿਆਹਿਆ। ਹੁਣ ਇਹ ਜਿਹੜਾ ਸਾਰੇ ਪ੍ਰਤੀਬਿੰਬ ਨੇ, ਅਲੰਕਾਰ ਨੇ, ਐਕਸਪਲੇਨੇਸ਼ਨਸ ਨੇ, ਐਕਸਪ੍ਰੈਸ਼ਨਸ ਨੇ, ਔਰ ਫਿਰ ਰੋਂਦਿਆਂ ਹੋਇਆ। ਹੁਣ ਵੀ ਜਦੋਂ ਅਸੀਂ ਉਹਨਾਂ ਦਾ ਇੱਕ ਕਲਿੱਪ ਜਿਹੜਾ 4 ਮਿੰਟ ਦਾ ਹੈ, ਉਹ ਉਹਨਾਂ ਦੀ ਆਵਾਜ਼ ਦੇ ਵਿੱਚ ਵੀ ਸੁਣਾਵਾਂਗੇ ਦਰਸ਼ਕਾਂ ਨੂੰ, ਉਦੋਂ ਵੀ ਰੋ ਪਏ। ਔਰ ਕਹਿੰਦਾ ਕਿ ਵੀ ਮੈਂ ਜਦੋਂ ਨਜ਼ਮ ਲਿਖੀ ਵੀ ਰੋਂਦਿਆਂ ਹੀ ਲਿਖੀ, ਔਰ ਇਹ ਇੰਨੀ ਵੱਡੀ ਸ਼ਖਸੀਅਤ ਸਾਥੋਂ ਵਿਛੜੇ ਨੇ। ਮੈਨੂੰ ਇੱਕ ਗੱਲ ਦਾ ਅਫਸੋਸ ਹੈ, ਔਰ ਸਾਡੇ ਇੱਕ ਦਰਸ਼ਕ ਉਹਨਾਂ ਨੇ ਫੇਸਬੁੱਕ ਤੇ ਵੀ ਕਿਹਾ ਕਿ ਜੀ ਤੁਹਾਨੂੰ 2-3 ਵਾਰ ਅਸੀਂ ਲਿਖਿਆ ਸੀ ਵੀ ਉਹਨਾਂ ਦਾ ਇੰਟਰਵਿਊ ਕਰ ਲਓ। ਵੀਰ ਸੁਖਜਿੰਦਰ ਸਿੰਘ ਬਾਜਵਾ ਉਹ ਵੀ ਕਹਿੰਦੇ ਰਹੇ, ਪਰ ਹੋਇਆ ਇਹ ਨਹੀਂ ਹੈ ਕਿ ਵੀ ਅਸੀਂ ਕੋਸ਼ਿਸ਼ ਨਹੀਂ ਕੀਤੀ। 2 ਵਾਰ ਜਦੋਂ ਕਿ ਉਹਨਾਂ ਨੂੰ ਜਿਹੜਾ ਉਹ ਮਨ ਬਣਾਇਆ ਔਰ ਉਹਨਾਂ ਸੰਪਰਕ ਦੀ ਵੀ ਕੋਸ਼ਿਸ਼ ਕੀਤੀ। ਇੱਕ ਵਾਰ ਉਹਨਾਂ ਦੇ ਪਰਸਨਲ ਟ੍ਰੈਜਡੀ ਹੋਈ, ਜੇ ਮੈਂ ਗਲਤ ਨਾ ਹੋਵਾਂ ਤਾਂ ਉਹਨਾਂ ਦਾ ਬੇਟਾ ਚੜਾਈ ਕਰ ਗਿਆ, ਔਰ ਇੱਕ ਅੱਧੀ ਵਾਰ ਉਹਨਾਂ ਦੀ ਸਿਹਤ ਕਾਫੀ ਢਿੱਲੀ ਸੀ। ਹਾਲਾਂਕਿ 2 ਹਫ਼ਤੇ ਪਹਿਲਾਂ ਜਦੋਂ ਅਸੀਂ ਰੋਹਿੰਗਿਆ ਜਿਹੜੇ ਮੁੱਦੇ ਤੇ ਪ੍ਰੋਟੈਸਟ ਕੀਤਾ ਔਰ ਸੈਂਕੜੇ ਮੈਸੇजेस ਜਦੋਂ ਮੈਂ ਉਹਨਾਂ ਨੂੰ ਸਿਫਟ ਕਰ ਰਿਹਾ ਸੀ, ਉਹਨਾਂ 'ਚ ਇੱਕ ਅਫਜ਼ਲ ਅਹਿਸਨ ਰੰਧਾਵਾ ਦੀ ਆਈਡੀ ਤੋਂ, ਜਿਹਦੇ 'ਚ ਉਹਨਾਂ ਦੀ ਪਿਕਚਰ ਸੀ, ਨਾ ਵੀ ਅਫਜ਼ਲ ਅਹਿਸਨ ਰੰਧਾਵਾ ਸੀ, ਜਿਹਦੇ 'ਚ ਉਹਨਾਂ ਨੇ ਬੜੀ ਤਾਰੀਫ ਕੀਤੀ ਸੀ ਔਰ ਮੈਂ ਉਹਦਾ ਜ਼ਿਕਰ ਵੀ ਕੀਤਾ। ਹੁਣ ਮੈਨੂੰ ਨਹੀਂ ਸੀ ਪਤਾ ਵੈਦਰ ਉਹ ਕਿਸੇ ਹੋਰ ਨੇ ਆਪਣਾ, ਉਹਨਾਂ ਦਾ ਨਾਂ ਹੀ ਇਹ ਹੈ, ਉਹਨਾਂ ਨੂੰ ਟ੍ਰਿਬਿਊਟ ਦਿੰਦੇ ਆ ਉਹਨਾਂ ਦੀ ਕੰਟਰੀਬਿਊਸ਼ਨ ਨੂੰ, ਉਹਨਾਂ ਦੀ ਆਈਡੀ ਬਣਾਈ ਸੀ ਜਾਂ ਉਹਨਾਂ ਦਾ ਸੀ। ਮੈਂ ਤਾਂ ਇਸ ਨੂੰ ਉਹਨਾਂ ਸੈਂਕੜਿਆਂ ਮੈਸੇजेस ਚੋਂ ਜਿਹਦਾ ਮੈਂ ਜ਼ਿਕਰ ਕੀਤਾ ਉਹਨਾਂ ਦੇ ਮੈਸੇਜ ਦੀ ਗੱਲ ਸੀ। ਔਰ ਈਵਨ ਸਮਹਾਉ ਕੱਲ ਵੀ, ਹਾਲਾਂਕਿ ਕੋਈ ਇਸ ਖਬਰ ਦਾ ਵੀ ਪਤਾ ਨਹੀਂ ਸੀ, ਮੈਂ ਕਿਸੇ ਕੰਟੈਕਸਟ 'ਚ ਉਹਨਾਂ ਦਾ ਜ਼ਿਕਰ ਕੀਤਾ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਇਹ ਸਾਡੀ ਘਾਟ ਹੀ ਕਹੀ ਜਾ ਸਕਦੀ ਹੈ, ਹਾਲਾਂਕਿ ਇਹ ਨਹੀਂ ਹੈ ਕਿ ਐਫਰਟ ਨਹੀਂ ਕੀਤਾ। ਔਰ
ਇਹ 80 ਸਾਲ ਦੀ ਉਮਰ 'ਚ ਉਹਨਾਂ ਦਾ ਇੰਤਕਾਲ ਹੋਇਆ ਹੈ। ਉਹਨਾਂ ਨੇ ਸਾਨੂੰ ਵਿਛੋੜਾ ਦਿੱਤਾ ਹੈ ਤੇ ਉਹਨਾਂ ਦਾ ਜਨਮ 1 ਸਤੰਬਰ 1937 ਨੂੰ ਹੁਸੈਨਪੁਰਾ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਹਾਲਾਂਕਿ ਉਹਨਾਂ ਦਾ ਜਿਹੜਾ ਜੱਦੀ ਪਿੰਡ ਕਿਆਮਪੁਰ, ਜ਼ਿਲ੍ਹਾ ਸਿਆਲਕੋਟ, ਪਾਕਿਸਤਾਨੀ ਪੰਜਾਬ 'ਚ ਹੈ ਔਰ ਉਹਨਾਂ ਨੇ ਮੁੱਢਲੀ ਸਿੱਖਿਆ ਲਾਹੌਰ ਤੋਂ ਲਈ, 10ਵੀਂ ਮਿਸ਼ਨ ਹਾਈ ਸਕੂਲ ਨਾਰੋਵਾਲ ਤੋਂ ਕੀਤੀ, ਗ੍ਰੈਜੂਏਸ਼ਨ ਮਰੇ ਕਾਲਜ ਸਿਆਲਕੋਟ ਤੋਂ ਕੀਤੀ ਤੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਲਾਅ ਦੀ ਡਿਗਰੀ ਲਈ। ਫਿਰ ਉਹ ਜ਼ਰਾਇਤੀ ਕਾਲਜ ਨੂੰ ਐਗਰੀਕਲਚਰ ਕਾਲਜ ਕਹਿੰਦੇ ਨੇ ਲਾਇਲਪੁਰ 'ਚ ਉਹਨਾਂ ਨੇ 3 ਸਾਲ ਨੌਕਰੀ ਵੀ ਕੀਤੀ ਔਰ ਦਰਸ਼ਕ ਉਹਨਾਂ ਦੀ ਖੂਬਸੂਰਤ ਤਸਵੀਰ ਜਿਹਦੇ 'ਚ ਕਿ ਬਾਰੋਬ ਉਹਨਾਂ ਦਾ ਇੱਕ ਪੂਰੀ ਪਰਸਨੈਲਿਟੀ ਸੀ ਔਰ ਉਸ ਸਾਰੇ ਪੀਰੀਅਡ 'ਚ ਉਹਨਾਂ ਨੇ ਲਾਅ ਕਰਨ ਤੋਂ ਬਾਅਦ ਕਿੱਤੇ ਦੇ ਤੌਰ ਤੇ ਉਹ ਵਕੀਲ ਰਹੇ ਔਰ ਨਵਾਜ਼ ਸ਼ਰੀਫ ਹੋਰਾਂ ਦੀ ਪਾਰਟੀ ਦੇ ਰਾਹੀਂ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਔਰ ਉਹਨਾਂ ਦਾ ਬੜਾ ਪ੍ਰਭਾਵ ਸੀ ਹਰ ਪੱਖੋਂ, ਸਿਆਸੀ ਅਦਬ ਦੇ ਵਿੱਚ ਵੀ। ਲੇਕਿਨ ਲਿਟਰੇਚਰ ਦੇ ਵਿੱਚ ਹਾਲਾਂ ਜਦੋਂ ਅਸੀਂ ਵੱਡੇ ਨਾਂ ਦੇਖਦੇ ਹਾਂ ਪੰਜਾਬ ਦੇ ਲਿਟਰੇਚਰ ਦੀ ਦੁਨੀਆ 'ਚ, ਇਕਬਾਲ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਪਾਕਿਸਤਾਨ ਦੇ ਥਾਟ ਦਾ ਬਾਨੀ ਵੀ ਕਹਿੰਦੇ ਹਾਂ, ਅਲਾਮਾ ਇਕਬਾਲ ਜਾਂ ਫੈਜ਼ ਅਹਿਮਦ ਫੈਜ਼, ਉਹਨਾਂ ਸਾਰਿਆਂ ਨੇ ਉਰਦੂ ਨੂੰ ਚੁਣਿਆ ਆਪਣੇ ਲਿਖਣ ਦੇ ਲਈ ਔਰ ਇਹ ਅਫਜ਼ਲ ਅਹਿਸਨ ਰੰਧਾਵਾ ਕਿਉਂਕਿ ਬਹੁਤਿਆਂ ਨੂੰ ਤਾਂ ਕਿਉਂਕਿ ਉਹ ਨਜ਼ਮ ਨਹੀਂ, ਉਹ ਸਾਡੇ ਨਾਲ ਇੰਨੀ ਕੁ ਸਾਡੀ ਮਾਨਸਿਕਤਾ ਨਾਲ ਜੁੜੀ ਹੈ ਕਿ ਅਸੀਂ ਉਹਨਾਂ ਦਾ ਹੋਰ ਕੰਮ ਜਿਹੜਾ ਉਹਨਾਂ ਨੇ ਪੰਜਾਬੀ ਲਿਟਰੇਚਰ ਦੇ ਵਿੱਚ ਕੀਤਾ ਹੈ ਔਰ ਖਾਸ ਤੌਰ ਤੇ ਉਹਨਾਂ ਨੇ 1958 ਤੋਂ ਹੀ ਬਕਾਇਦਾ ਤੌਰ ਤੇ ਪੰਜਾਬੀ 'ਚ ਲਿਖਣਾ ਸ਼ੁਰੂ ਕੀਤਾ ਤੇ ਉਹਨਾਂ ਦੀਆਂ ਰਚਨਾਵਾਂ ਜਦੋਂ ਅਸੀਂ ਦੇਖਦੇ ਹਾਂ, ਉਹਨਾਂ ਦੇ ਜਿਹੜੇ ਕਾਵਿ ਸੰਗ੍ਰਹਿ ਨੇ, ਸ਼ੀਸ਼ਾ 1, ਲਿਸ਼ਕਾਰੇ 2, ਰੱਤ ਦੇ 4 ਸਫ਼ਰ, ਪੰਜਾਬ ਦੀ ਵਾਰ, ਮਿੱਟੀ ਦੀ ਮਹਿਕ, ਪਿਆਲੀ ਵਿੱਚ ਅਸਮਾਨ, 6ਵਾਂ ਦਰਿਆ, ਫਿਰ ਉਹਨਾਂ ਦੇ ਕਹਾਣੀ ਸੰਗ੍ਰਹਿ ਨੇ ਰੰਨ, ਤਲਵਾਰ ਤੇ ਘੋੜਾ ਤੇ ਉਹਨਾਂ ਦੀ ਬੜੀ ਖੂਬਸੂਰਤ ਕਹਾਣੀ ਹੈ ਮੁੰਨਾ ਕੋ ਲਾਹੌਰ ਤੇ ਨਾਵਲ ਵੀ ਉਹਨਾਂ ਨੇ ਲਿਖੇ, ਸੂਰਜ ਗ੍ਰਹਿਣ, ਦੁਆਬਾ, ਦੀਵਾ ਤੇ ਦਰਿਆ, ਪੰਧ ਤੇ ਨਾਟਕ ਵੀ, ਸੱਪ, ਸ਼ੀਂ ਤੇ ਫਕੀਰ ਤੇ ਉਹਨਾਂ ਨੇ ਕੁਝ ਜਿਹੜੀਆਂ ਨੇ ਕਿਤਾਬਾਂ ਦੇ ਅਨੁਵਾਦ ਵੀ ਕੀਤੇ ਨੇ ਔਰ ਅਸੀਂ ਜਦੋਂ ਇਹ ਸਾਰੇ ਨੂੰ ਦੇਖਾਂਗੇ, ਮੈਂ ਉਹਨਾਂ ਦੀ ਜਿਹੜੀ ਨਜ਼ਮ ਜਿਹੜਾ ਕਿ ਅਸੀਂ ਫਾਈਨਲ ਲਈ ਰੱਖਿਆ ਉਹਨਾਂ ਦੀ ਆਵਾਜ਼ 'ਚ ਸੁਣਾਉਣ ਤੋਂ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਕੁਝ ਹੋਰ, ਤਾਂ ਕਿ ਇਹ ਅੰਦਾਜ਼ਾ ਹੋਏ ਕਿ ਜਿਹੜਾ ਇਸ ਪੱਧਰ ਤੱਕ ਜਿਹੜਾ ਵਿਕਾਸ ਹੁੰਦਾ ਹੈ ਸੋਚ ਦਾ, ਉਹਨਾਂ ਦੇ ਵਿੱਚ ਸੈਂਸਿਟੀਵਿਟੀ ਕੀ ਹੁੰਦੀ ਹੈ ਔਰ ਉਹਨਾਂ ਦੀ ਕੁਝ ਗਜ਼ਲਾਂ ਮੈਂ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ ਔਰ ਇੱਕ ਉਹਨਾਂ ਦੀ ਗਜ਼ਲ ਹੈ, ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ। ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ, ਕੈਦ ਚੋਂ ਅੰਦਰ ਵਾਲੇ ਹਰਫ ਕਦੇ ਤੇ ਛੁੱਟਣ, ਮੈਂ ਸੋਨੇ ਜੇ ਅੱਖਰ ਮੁੱਠਾਂ ਭਰ ਭਰ ਵੰਡਾਂ, ਚੰਗੇ ਲੋਕੀ ਹੱਸ ਹੱਸ ਝੋਲੀਆਂ ਭਰ ਭਰ ਲੁੱਟਣ, ਮੈਂ ਲਫ਼ਜ਼ਾਂ ਵਿੱਚ ਬੀਜਾਂ ਪਿਆਰ ਅਮਨ ਦੀਆਂ ਫਸਲਾਂ, ਇੱਕ ਇੱਕ ਬੀਜ ਚੋਂ 100 ਬੂਟੇ ਫੱਟਣ, ਬੰਦੇ ਦੀ ਬੰਦਿਆਈ ਲਿਖਾਂ ਤਾਂ ਜੋ ਬੰਦੇ ਇੱਕ ਦੂਜੇ ਤੇ ਗੁੱਸੇ ਨਾਲ ਨਾ ਫੁੱਲ ਵੀ ਸੁੱਟਣ, ਮੈਂ ਲਿਖਾਂ ਮੈਂ ਲਿਖਾਂ ਮੈਂ ਲਿਖਦਾ ਹੀ ਜਾਵਾਂ, ਸ਼ਾਲਾ ਕਲਮ ਤੇ ਹਰਫ ਦੇ ਰਿਸ਼ਤੇ ਕਦੀ ਨਾ ਟੁੱਟਣ, ਅਫਜ਼ਲ ਅਹਿਸਨ ਲਫ਼ਜ਼ 'ਚ ਇਸਮੇ ਆਜ਼ਮ ਜਾਗੇ, ਦੁੱਖਾਂ ਦਰਦਾਂ ਵਾਲੇ ਦੁੱਖ ਦਰਦਾਂ ਤੋਂ ਛੁੱਟਣ। ਹੁਣ ਇਹਦੇ 'ਚ ਵੀ ਉਹ ਡੈਪਥ ਹੈ ਕੈਦ ਤੋੜਨ ਦੀ, ਸੱਚ ਲਿਖਣ ਦੀ, ਮਨੁੱਖ ਦੇ ਉੱਤੇ ਫੁੱਲ ਵੀ ਨਾ ਸੁੱਟੇ। ਸੋ ਇਹ ਹੈ ਜਦੋਂ ਤੁਸੀਂ ਪੀੜ ਨੂੰ ਮਹਿਸੂਸ ਕਰਦੇ ਹੋ ਉਦੋਂ ਹੀ ਇਹ ਜਿਹੜਾ ਨਵਾਂ ਘੱਲੂਕਾਰਾ ਵਰਗੀ ਨਜ਼ਮ ਕਿਸੇ ਦੇ ਅੰਦਰੋਂ ਫੁੱਟ ਸਕਦੀ ਹੈ। ਫਿਰ ਅਫਜ਼ਲ ਅਹਿਸਨ, ਸੱਚ ਆਖਣ ਦਾ ਲੱਭ ਨਵਾਂ ਕੋਈ ਢੰਗ। ਹੁਣ ਜਦੋਂ ਸੱਚ ਅਸੀਂ ਕਹਿੰਦੇ ਕੌੜਾ ਵੀ ਹੁੰਦਾ ਹੈ, ਗੋਡੇ ਗਿੱਟੇ ਵੀ ਲੱਗਦਾ ਹੈ, ਉਹ ਕਹਿੰਦੇ ਨੇ ਅਫਜ਼ਲ ਅਹਿਸਨ, ਸੱਚ ਆਖਣ ਦਾ ਲੱਭ ਨਵਾਂ ਕੋਈ ਢੰਗ, ਚੁੱਕਣ ਲਈ ਸਲੀਬ ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ। ਹੁਣ ਸਲੀਬ ਕ੍ਰਾਸ ਨੂੰ ਕਹਿੰਦੇ ਨੇ ਔਰ ਜਦੋਂ ਜੀਸਸ ਨੂੰ ਵੀ ਫਾਂਸੀ ਦਿੱਤੀ ਗਈ ਜਾਂ ਕਿਸੇ ਨੂੰ ਫਾਂਸੀ ਦਿੱਤੀ ਜਾਂਦੀ ਸੀ, ਲੱਕੜ ਦੇ ਉੱਤੇ ਕਿੱਲਾਂ ਠੋਕੀਆਂ ਜਾਂਦੀਆਂ ਸੀ, ਜਿਹੜਾ ਲੱਕੜ ਦਾ ਸਟਰਕਚਰ ਆ ਉਹਨੂੰ ਸਲੀਬ ਕਹਿੰਦੇ ਸੀ। ਜਿਹਨੇ ਸਲੀਬ ਤੇ ਚਾੜਨਾ ਉਹਨੂੰ ਖੁਦ ਚੁੱਕ ਕੇ ਲਿਜਾਂਦਾ ਸੀ, ਬਹੁਤ ਭਾਰਾ ਹੁੰਦਾ ਸੀ
ਤੇ ਇਸੇ ਤਰ੍ਹਾਂ ਪੀਣ ਨੂੰ ਜਦੋਂ ਜ਼ਹਿਰ ਪਿਆਲੇ ਦੀ ਅਸੀਂ ਗੱਲ ਕਰਦੇ ਹਾਂ ਤਾਂ ਸੁਕਰਾਤ ਸਾਹਮਣੇ ਆਉਂਦਾ ਹੈ, ਕਿਉਂਕਿ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ ਸੀ। ਸੋ ਸੱਚ ਕਹਿਣ ਦੀ ਕੀ ਸਜ਼ਾ ਹੋਏਗੀ? ਔਰ ਜੇ ਅਸੀਂ ਆਪਣੇ ਹਜ਼ਾਰਾਂ ਗੱਭਰੂਆਂ, ਮੁਟਿਆਰਾਂ, ਸਿੰਘਾਂ ਸਿੰਘਣੀਆਂ ਵੱਲ ਦੇਖੀਏ ਜਿਨ੍ਹਾਂ ਨੇ ਜ਼ਿੰਦਗੀਆਂ ਦਿੱਤੀਆਂ ਨੇ ਸੱਚ ਦਾ ਰਸਤਾ, ਉਹ ਕਹਿੰਦੇ ਨੇ ਅਫਜ਼ਲ ਐਸਨ ਸੱਚ ਆਖਣ ਦਾ ਲੱਭ ਨਵਾਂ ਕੋਈ ਢੰਗ, ਚੁੱਕਣ ਲਈ ਸਲੀਬ ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ, ਜਾਂ ਮੈਥੋਂ ਇਹ ਸੁਣਨਾ, ਬੋਲਣਾ, ਵੇਖਣਾ, ਸੋਚਣਾ ਲੈ ਲੈ, ਜਾਂ ਮੈਨੂੰ ਵੀ ਆਪਣੀ ਡੂੰਗੀ ਚੁੱਪ ਦੇ ਰੰਗ 'ਚ ਰੰਗ, ਜਾਂ ਚੁੱਪ ਕਰ ਜਾਓ। ਜਦੋਂ ਤੁਸੀਂ ਚੁੱਪ ਕਰਦੇ ਹੋ, ਸਾਇਲੈਂਸ ਇਜ਼ ਹਾਫ ਐਕਸੈਪਟੈਂਸ, ਤੁਸੀਂ ਜ਼ੁਲਮ ਨੂੰ ਮੰਨ ਰਹੇ ਹੋ। ਜਾਂ ਤੇ ਮੈਨੂੰ ਅੱਖੀਆਂ ਦੇ, ਮੈਂ ਤੈਨੂੰ ਦੇਖਾਂ ਚਾਖਾਂ, ਜਾਂ ਫਿਰ ਮੈਂ ਵੀ ਲੋਕਾਂ ਵਾਂਗੂ ਬਹਿ ਕੇ ਕੋਟਾਂ ਭੰਗ, ਕਿ ਵੀ ਜਾਂ ਤਾਂ ਮੈਂ ਵੀ ਕੁਝ ਕਰਾਂ। ਮੰਗ ਲਿਆ ਤੇ ਇੱਕ ਭੋਰਾ ਜਿਹਾ ਚਾਨਣ ਵੀ ਨਹੀਂ ਦਿੰਦਾ, ਕਹਿੰਦਾ ਹੁੰਦਾ ਸੈਂ ਮੰਗ ਲੈ, ਮੰਗ ਲੈ, ਮੰਗ ਲੈ ਨਾ ਸੰਗ, ਇਹ ਸ਼ਰਮ ਨਾ ਕਰ, ਪਰ ਹੁਣ ਇੱਕ ਮੈਨੂੰ ਭੋਰਾ ਚਾਨਣ ਵੀ ਦਿੰਦਾ। ਮੇਰੇ ਸਾਰੇ ਬੇਲੀ ਮੈਨੂੰ ਪੁੱਛਦੇ ਨੇ ਕੀ ਗੱਲ ਏ, ਅੱਜ ਕੱਲ ਕਿਸੇ ਨਾ ਕਿਸੇ ਬਹਾਨੇ ਟੁਰਿਆ ਰਹਿਣਾ ਝੰਗ। ਹੁਣ ਇਹ ਝੰਗ ਸਿਆਲੀ ਹੀਰ ਦੀ ਗੱਲ, ਪਿਆਰ ਦੀ ਦੁਨੀਆ, ਔਰ ਇਹ ਇਸ਼ਕ ਹਕੀਕੀ ਦੀ ਗੱਲ, ਸਿੰਬੋਲਿਜ਼ਮ। ਜਦੋਂ ਅਸੀਂ ਜਿਹੜਾ ਉਹ ਰਾਂਝੇ ਦੀ ਗੱਲ ਕਰਦੇ ਹਾਂ ਤੇ ਫਿਰ ਰਾਂਝਣ ਜਿਹੜਾ ਉਹ ਇੱਕ ਤਖਤ ਹਜ਼ਾਰ ਹੈ, ਤੇ ਝੰਗ ਜਿਹੜਾ ਜਿੱਥੇ ਹੀਰ ਹੈ ਉਹ ਇੱਕ ਪਿਆਰ ਦਾ ਮੱਕਾ ਹੈ, ਜਿਸ ਨੂੰ ਜਦੋਂ ਹਜ਼ਾਰੇ ਦੀ ਗੱਲ ਕਰਦਾ ਹੈ ਤੇ ਜਿਵੇਂ ਬੁੱਲੇ ਸ਼ਾਹ ਕਹਿੰਦਾ ਹੈ ਕਿ ਹਾਜ਼ੀ ਲੋਕ ਮੱਕੇ ਨੂੰ ਜਾਂਦੇ, ਅਸਾਂ ਜਾਣਾ ਤਖਤ ਹਜ਼ਾਰੇ। ਸੋ ਜ਼ਾਹਰ ਹੈ ਕਿ ਇਹ ਝੰਗ ਦਾ ਸਿੰਬੋਲਿਜ਼ਮ, ਪਿਆਰ ਦੀ ਗੱਲ। ਅੱਜ ਮੇਰੇ ਸਾਰੇ ਬੇਲੀ ਮੈਨੂੰ ਪੁੱਛਦੇ ਨੇ ਕੀ ਗੱਲ ਏ, ਅੱਜ ਕੱਲ ਕਿਸੇ ਨਾ ਕਿਸੇ ਬਹਾਨੇ ਟੁਰਿਆ ਰਹਿਣਾ ਝੰਗ। ਇਸ਼ਕ ਤੇ ਵਾਰਾ ਖਾ ਜਾਂਦਾ, ਪਰ ਥਾਂ ਸੀ ਬਹੁਤਾ ਉੱਚਾ, ਅਫਜ਼ਲ ਐਸਨ ਮਾਰ ਗਿਆ ਯਾਰਾਂ ਨੂੰ ਤੇੜ ਦਾ ਨੰਗ। ਕਿ ਵੀ ਮੈਂ ਉਸ ਪਿਆਰ ਦੇ ਰਸਤੇ ਤੇ ਤੁਰ ਹੀ ਨਹੀਂ ਸਕਿਆ। ਫਿਰ ਉਹਨਾਂ ਦੀ ਗਜ਼ਲ ਹੈ, ਬੱਚਿਆਂ ਦਾ ਕੋਈ ਖੇਲ ਏ ਬਚੜਾ, ਕਿ ਬੱਚੇ ਹੈ, ਬੱਚਿਆਂ ਦਾ ਕੋਈ ਖੇਲ ਏ ਬਚੜਾ, ਜੇਲ ਤੇ ਓੜਕ ਜੇਲ ਏ ਬਚੜਾ। ਸੱਚ ਦੀ ਗੱਲ ਦੇ ਨਾਲ ਤੁਰ ਰਹੇ ਨੇ। ਬੱਚਿਆਂ ਦਾ ਕੋਈ ਖੇਲ ਏ ਬਚੜਾ, ਜੇਲ ਤੇ ਓੜਕ ਜੇਲ ਏ ਬਚੜਾ, ਜਿਹੜਾ ਹੱਥ ਖੜੇ ਕਰ ਜਾਏ ਇਸ਼ਕ 'ਚ ਉਹੀ ਫੇਲ ਏ ਬਚੜਾ। ਹੱਥ ਖੜੇ ਹੋ ਗਏ ਫਿਰ ਉਹ ਫੇਲ ਹੋ ਗਿਆ ਜੀ। ਟਿਕਟਾਂ ਵਾਲੇ ਪੈਦਲ ਤੁਰਦੇ, ਟਿਕਟਾਂ ਵਾਲੇ ਪੈਦਲ ਟੁਰਦੇ, ਕਿਉਂਕਿ ਸਿਆਲਕੋਟ ਹੈ, ਸਿਆਲਕੋਟ 'ਚ ਤੁਰਦਿਆਂ ਨੂੰ ਟੁਰਨਾ ਕਹਿੰਦੇ, ਕਿੱਧਰ ਟੁਰ ਗਏ ਜੀ। ਸੋ ਇਹਨਾਂ ਨੇ ਟੈਂਕਾ ਵਰਤਿਆ। ਟਿਕਟਾਂ ਵਾਲੇ ਪੈਦਲ ਟੁਰਦੇ, ਬੇਟਿਕਟੇ ਦੀ ਰੇਲ ਏ ਬਚੜਾ, ਜਿਹੜਾ ਸਾਹਮਣੇ ਆਏ ਹੈ ਨਹੀਂ, ਅੰਨੇ ਹੱਥ ਗੁਲੇਲੇ ਬਚੜਾ। ਮਾਰ ਰਹੇ ਨੇ ਅੰਨੇ ਗੁਲੇਲੇ, ਜਿੱਧਰ ਨੂੰ ਮਰਜੀ ਡਿਗੇ, ਕਿ ਕਿਹਨਾਂ ਦੇ ਹੱਥ ਪਾਵਰ ਆਈ ਹੋਈ ਹੈ ਜੀ। ਜਿਹੜਾ ਸਾਹਮਣੇ ਆਏ ਹੈ ਨਹੀਂ, ਅੰਨੇ ਹੱਥ ਗੁਲੇਲੇ ਬਚੜਾ, ਸਾਡੇ ਹਿਜਰ ਤੇ ਰੋੜਨ ਹੰਝੂ, ਅੱਗ ਪਾਣੀ ਦਾ ਮੇਲ ਬਚੜਾ, ਬਿੱਜੂ ਖੁੱਲੇ ਬੰਦ, ਬਿੱਜੂ ਖੁੱਲੇ ਬੰਦੇ ਬੱਧੇ, ਚੰਗਾ ਤੇਰਾ ਖੇਲ ਬਚੜਾ, ਨਹੀਂ ਹੰਝੂ ਕਿੱਥੋਂ ਆਉਣੇ ਨੇ, ਅੱਖਾਂ ਵਿੱਚ ਤਰੇਲ ਬਚੜਾ, ਅਫਜ਼ਲ ਐਸਨ ਲੁੱਟ ਕੇ ਲੈ ਜਾ, ਦਰਦ ਫਿਰਾਕ ਦੀ ਸੇਲ ਬਚੜਾ। ਫਿਰਾਕ ਵਿਛੋੜੇ ਨੂੰ ਕਹਿੰਦੇ ਨੇ ਕਿ ਇਹ ਲੁੱਟ ਲੈ ਸਾਡੇ ਹੱਥ, ਵਿਛੋੜਾ ਹੀ ਹੈ, ਔਰ ਇਹ ਅੱਗ ਪਾਣੀ ਦਾ ਮੇਲ, ਔਰ ਇੰਨਾ ਜ਼ਬਰਦਸਤ ਸਿੰਬੋਲਿਜ਼ਮ ਹੈ। ਫਿਰ ਉਹਨਾਂ ਦੀ ਗਜ਼ਲ ਹੈ, ਸੱਚੀ ਗੱਲ ਏ ਇਹ ਕੋਈ ਅਫਵਾਹ ਨਹੀਂ, ਸੱਚੀ ਗੱਲ ਏ ਇਹ ਕੋਈ ਅਫਵਾਹ ਨਹੀਂ, ਆਹੋ ਮੈਨੂੰ ਉਹਦੀ ਕੋਈ ਪਰਵਾਹ ਨਹੀਂ। ਹੁਣ ਉਹ ਚਾਰੂ ਹੋ ਗਿਆ ਹਰੀਆਂ ਫਸਲਾਂ ਦਾ, ਮੇਰੇ ਕੋਲ ਤੇ ਇੱਕ ਦੋ ਰੁਗ ਵੀ ਘਾਹ ਨਹੀਂ, ਆਪਣੇ ਹੰਝੂਆਂ ਵਿੱਚ ਗੋਤੇ ਖਾਂਦਾ ਏ, ਡੁੱਬ ਜਾਵੇਗਾ ਉਹਦਾ ਲੰਬਾ ਸਾਹ ਨਹੀਂ। ਹੁਣ ਉਹ ਆਪਣੇ ਸਿਰ ਦੇ ਵਿੱਚ ਕੀ ਪਾਏਗਾ, 7 ਚੁੱਲ੍ਹਿਆਂ ਵਿੱਚ ਤੇ ਮੁੱਠ ਸੁਆਹ ਨਹੀਂ, ਅੱਗ ਦੇ ਕੋਲ ਘਿਓ ਵੀ ਪੰਘਰ ਜਾਂਦਾ ਏ, ਮੇਰੇ ਐਡੇ ਨੇੜੇ ਮੰਜੀ ਡਾਹ ਨਹੀਂ, ਬੱਧੇ ਸੰਗਲ ਮੈਨੂੰ ਟੁੱਟਣ ਦਿੰਦੇ ਨਹੀਂ, ਮੌਤ ਦਾ ਮੈਨੂੰ ਰਤੀ ਭਰ ਤਰਾ ਨਹੀਂ, ਮੇਰੇ ਦੁੱਖੋਂ ਮੌਤ ਕਿਨਾਰੇ ਬੈਠਾ ਏ, ਉੱਤੋਂ ਆਂਦਾ ਮੈਨੂੰ ਕੋਈ ਪਰਵਾਹ ਨਹੀਂ, ਵਿਛੜ ਕੇ ਰੋਂਦਾ ਸੀ ਮਿਲ ਕੇ ਆਕੜਦਾ,
ਅਫਜ਼ਲ ਐਹਸਨ ਉਹਦਾ ਕੁਝ ਵਸਾ ਨਹੀਂ। ਸੋ ਦੋ ਹੋਰ ਗਜ਼ਲਾਂ ਨੇ, ਔਰ ਜਿਹੜਾ ਖਾਸ ਤੌਰ ਤੇ ਇੱਕ ਦੋ ਮਾਂ ਦੇ ਨਾਲ ਰਿਲੇਟਡ ਹੈ ਉਹਨਾਂ ਦਾ ਥਾਟ, ਉਹ ਮੈਂ ਜ਼ਰੂਰ ਕਰਨਾ ਚਾਹੁੰਦਾ। ਔਰ ਫਿਰ ਅਸੀਂ ਉਹਨਾਂ ਦੀ ਆਵਾਜ਼ 'ਚ ਜਿਹੜੀ ਨਵਾਂ ਘੱਲੂਘਾਰਾ ਨਜ਼ਮ ਸੁਣਾਂਗੇ ਜੀ। ਸਿਰ ਤੇ ਪੱਗ ਸੰਧੂਰੀ ਮੋਢੇ ਲੋਈ ਰੱਖ, ਸਿਰ ਤੇ ਪੱਗ ਸੰਧੂਰੀ ਮੋਢੇ ਲੋਈ ਰੱਖ, ਉਹਨੂੰ ਮਿਲ ਕੇ ਦਿਲ ਦਾ ਦਰਦ ਲਕੋਈ ਰੱਖ, ਖੋਲੇਗਾ ਕੋਈ ਅੰਦਰ ਵੜ ਆਊਗਾ, ਅੱਖਾਂ ਵਾਲੇ ਦੋਵੇਂ ਬੂਹੇ ਢੋਈ ਰੱਖ, ਕੁਝ ਤੇ ਭੁੱਖ ਦਾ ਭਰਮ ਵੀ ਰਹਿਣਾ ਚਾਹੀਦਾ, ਹਾਂਡੀ ਉੱਤੇ ਢੱਕਣ ਤੇ ਵਿੱਚ ਡੋਈ ਰੱਖ, ਕੜਛੀ ਨੂੰ ਡੋਈ ਕਹਿੰਦੇ ਨੇ, ਉਹਦੇ ਹੱਥ ਨਾਜ਼ੁਕ ਤੇ ਧਾਰਾਂ ਸਖਤੀਆਂ ਨੇ, ਉਹ ਪਸਮਾਉਂਦਾ ਜਾਂਦਾ ਤੇ ਤੂੰ ਚੋਈ ਰੱਖ, ਸ਼ਿਖਰ ਦੁਪਹਿਰੇ ਫਿਰਕੇ ਦੇਖ ਚੁੜੇਲਾਂ ਨੂੰ, ਕੰਨ ਵਿੱਚ ਰੂੰ ਦਾ ਤੂੰਬਾ ਭਿਓ ਖੁਸ਼ਬੋਈ ਰੱਖ, ਜਿੰਨੇ ਜੋਗਾ ਏ ਉਹਨਾਂ ਤੇ ਕਰਦਾ, ਜਿੰਨੇ ਜੋਗਾ ਏ ਉਹਨਾਂ ਤੇ ਕਰਦਾ ਰਹੋ, ਮੈਲੀ ਧਰਤੀ ਪਾਣੀ ਪਾਪਾ ਧੋਈ ਰੱਖ, ਇੱਕ ਵਾਰੀ ਤੇ ਫਸਲਾਂ ਔੜ ਨੂੰ ਭੁੱਲ ਜਾਵਣ, ਅਫਜ਼ਲ ਐਹਸਨ ਉੱਠ ਰਾਤ ਦਿਨ ਖੋ ਜੋਈ ਰੱਖ, ਐਫਰਟ। ਇੰਜ ਹਾਲੋਂ ਬੇਹਾਲ ਨੀ ਮਾਏ, ਇੰਜ ਹਾਲੋਂ ਬੇਹਾਲ ਨੀ ਮਾਏ, ਭੁੱਲ ਗਈ ਆਪਣੀ ਚਾਲ ਨੀ ਮਾਏ, ਉਹਨੇ ਫੱਟ ਮੇਰੇ ਜੁੱਸੇ ਤੇ ਜਿੰਨੇ ਤੇਰੇ ਵਾਲ ਨੀ ਮਾਏ। ਇਹ ਪੀਣ ਦੀ ਗੱਲ ਹੈ ਜੀ। ਇੰਜ ਹਾਲੋਂ ਬੇਹਾਲ ਨੀ ਮਾਏ, ਭੁੱਲ ਗਈ ਆਪਣੀ ਚਾਲ ਨੀ ਮਾਏ, ਉਹਨੇ ਫੱਟ ਮੇਰੇ ਜੁੱਸੇ ਤੇ ਜਿੰਨੇ ਤੇਰੇ ਵਾਲ ਨੀ ਮਾਏ, ਦੋਜ਼ਖ ਤੈਥੋਂ ਦੂਰੀ ਜੰਨਤ ਤੇਰੇ ਆਲ ਦੁਆਲ ਨੀ ਮਾਏ, ਕਿ ਜਦੋਂ ਤੇਰੇ ਤੋਂ ਦੂਰ ਹੋ ਜਾਓ ਸਮਝੋ ਦੋਜ਼ਖ ਹੈ, ਨਰਕ ਹੈ, ਤੇ ਜਿਹੜੀ ਜੰਨਤ ਹੈ ਤੇਰੇ ਆਲ ਦੁਆਲ, ਤੇਰੇ ਨਾਲ ਹੀ ਜੰਨਤ ਹੈ। ਦੋਜ਼ਖ ਤੈਥੋਂ ਦੂਰੀ ਜੰਨਤ ਤੇਰੇ ਆਲ ਦੁਆਲ ਨੀ ਮਾਏ, ਹੁਣ ਤੇ ਕੁਝ ਨਹੀਂ ਨਜ਼ਰੀ ਆਉਂਦਾ, ਹੋਰ ਇੱਕ ਸੂਰਜ ਬਾਲ ਨੀ ਮਾਏ, ਮੈਂ ਦਰਿਆਵਾਂ ਦਾ ਹਾਣੀ ਸਾਂ, ਮੈਂ ਦਰਿਆਵਾਂ ਦਾ ਹਾਣੀ ਸਾਂ, ਤਰਨੇ ਪੈ ਗਏ ਖਾਲ ਨੀ ਮਾਏ, ਮੇਰੀ ਚਿੰਤਾ ਛੱਡ ਦੇ ਇੱਥੇ ਰੁਲਦੇ ਸਭ ਦੇ ਬਾਲ ਨੀ ਮਾਏ, ਮੇਰਾ ਮੱਥਾ ਚੁੰਮਿਆ ਤੈਨੂੰ ਹੋ ਗਏ 24 ਸਾਲ ਨੀ ਮਾਏ। ਇਹ ਹੋ ਸਕਦਾ 24 ਸਾਲ ਪਹਿਲਾਂ ਉਹਨਾਂ ਦੀ ਮਾਤਾ ਵਿਛੜੇ ਹੋਣ ਜਦੋਂ ਉਹਨਾਂ ਨਜ਼ਮ ਲਿਖੀ ਹੈ। ਮੇਰਾ ਮੱਥਾ ਚੁੰਮਿਆ ਤੈਨੂੰ ਹੋ ਗਏ 24 ਸਾਲ ਨੀ ਮਾਏ, ਹਰ ਛੋਟੀ ਵੱਡੀ ਆਫਤ ਵਿੱਚ ਤੂੰ ਸੈਂ ਸਾਡੀ ਢਾਲ ਨੀ ਮਾਏ, ਹੁਣ ਨਾ ਦੁੱਧ ਪਿਆਈ ਪੂਰਾ ਵੱਡੇ ਹੋਣ ਨਾ ਬਾਲ ਨੀ ਮਾਏ, ਜਿਹਨੂੰ ਮਿਲੀਏ ਫਾਹ ਲੈਂਦਾ ਏ ਹਰ ਬੰਦਾ ਕੋਈ ਜਾਲ ਨੀ ਮਾਏ, ਸ਼ਹਿਰ ਦੇ ਸੁੱਖ ਕੀ ਲਿਖਾਂ ਤੈਨੂੰ ਮੁੱਲ ਨਹੀਂ ਲੱਭਦੀ ਦਾਲ ਨੀ ਮਾਏ, ਅਫਜ਼ਲ ਐਹਸਨ ਲੋਹਾ ਸੀ ਪਰ ਖਾ ਗਿਆ ਦਰਦ ਜੰਗਾਲ ਨੀ ਮਾਏ। ਔਰ ਮੈਂ ਲਾਸਟ ਉਹਨਾਂ ਦੀ ਜਿਹੜੀ ਹੈ 7ਵੀਂ ਗਜ਼ਲ ਜੀ, ਕਿਸ ਤਰ੍ਹਾਂ ਮੈਂ ਡੰਗ ਟਪਾਏ ਕਿੰਜ ਗੁਜ਼ਾਰਾ ਕੀਤਾ ਕਿੰਜ ਗੁਜ਼ਾਰਾ ਮਾਂ, ਕਿਸ ਤਰ੍ਹਾਂ ਮੈਂ ਡੰਗ ਟਪਾਏ ਕੀਤਾ ਕਿੰਜ ਗੁਜ਼ਾਰਾ ਮਾਂ, ਕਿਹੜਾ ਕਿਹੜਾ ਸੁਖ ਪਾਇਆ ਏ ਛੱਡ ਕੇ ਤਖਤ ਹਜ਼ਾਰਾ ਮਾਂ, ਜੰਪਲ ਮੈਂ ਬਸੰਤਰ ਤੇ ਰਾਵੀ ਦੇ ਮਿੱਠੇ ਪਾਣੀ ਦਾ ਸਾਂ, ਜਿੱਥੇ ਜਾ ਕੇ ਉਮਰ ਗੁਜ਼ਾਰੀ ਉੱਥੇ ਪਾਣੀ ਖਾਰਾ ਮਾਂ। ਇਹ ਪੰਜਾਬ ਦੀ ਵੰਡ ਦਾ ਦੁਖਾਂਤ ਜੀ। ਜਿਹੜੀ ਜੂ ਦਾ ਮੈਂ ਲਾੜਾ ਸਾਂ ਜਦ ਉਹ ਜੂ ਮੈਂ ਛੱਡੀ, ਲੱਖੋਂ ਕੱਖ ਤੇ ਕੱਖੋਂ ਹੌਲਾ ਹੋਇਆ ਸਾਂ ਦੁਖਿਆਰਾ ਮਾਂ, ਭਲਾ ਹੋਇਆ ਏ ਤੂੰ ਨਹੀਂ ਵੇਖਿਆ ਕਿੰਜ ਰੁਲਿਆ ਏ ਤੇਰੇ ਬਾਅਦ, ਤੇਰਾ ਹੀਰਾ ਲਾਲ ਜਵਾਹਰ ਤੇਰੀ ਅੱਖ ਦਾ ਤਾਰਾ ਮਾਂ, ਭੰਨ ਤਰੋੜ ਕਬੀਲਦਾਰੀਆਂ ਦੋਹਰਾ ਕੀਤਾ, ਭੰਨ ਤਰੋੜ ਕਬੀਲਦਾਰੀਆਂ ਦੋਹਰਾ ਕੀਤਾ, ਮੈਂ ਜੋ ਸਾਂ ਤੇਰੇ ਦੁੱਧ ਤੇ ਪਲਿਆ ਹੋਇਆ ਲੱਠ ਦੇ ਵਾਂਗ ਇਕਾਰਾ ਮਾਂ, ਤੂੰ ਕੀ ਘੜਨਾ ਚਾਹੁੰਦੀ ਸੈਂ ਤੇ ਕਿਸ ਸਾਂਚੇ ਵਿੱਚ ਢਲਿਆ ਮੈਂ, ਤੇਰਾ ਅਕਬਰ ਬਾਦਸ਼ਾਹ ਬਣ ਗਿਆ ਹਾਵਾਂ ਦਾ ਵਣਜਾਰਾ ਮਾਂ, ਕਿਆਮਪੁਰ ਦੇ ਕੱਟੇ ਮਿੱਟੀ ਮੇਰੀ ਦੇਹ ਨੂੰ ਰੰਗਿਆ ਇੰਜ, ਸਾਰੀ ਦੁਨੀਆ ਵੇਖੀ ਵਾਚੀ ਕਿਤੇ ਨਾ ਰੰਗ ਹਮਾਰਾ ਮਾਂ, ਮੈਂ ਤੇ ਹੱਸ ਕੇ ਆਪਣੀ ਜ਼ਿੰਦਗੀ
ਤੇਰੇ ਨਾਵੇਂ ਲਾ ਦਿੰਦਾ, ਤੇਰੀ ਘਟੀ ਜੇ ਵੱਧ ਸਕਦੀ ਤੇ ਕਰਦਾ ਕੋਈ ਚਾਰਾ ਮਾਂ। ਬੁੱਢੇ ਵਾਰੇ ਤੱਕ ਮਾਪੇ ਕਦ ਸਾਥ ਨਿਭਾਉਂਦੇ ਦੁਨੀਆ ਵਿੱਚ, ਬੁੱਢੇ ਵਾਰੇ ਤੱਕ ਮਾਪੇ ਕਦ ਸਾਥ ਨਿਭਾਉਂਦੇ ਦੁਨੀਆ ਵਿੱਚ। ਬੁੱਢੇ ਵਾਰੇ ਮੈਨੂੰ ਜਾਪੇ ਇਹੋ ਇੱਕ ਦੁੱਖ ਭਾਰਾ ਮਾਂ। ਬਸ ਕਰ ਅਫਜ਼ਲ ਐਸਨ ਮਾਂ ਤੋਂ ਕਦ ਇਹ ਸੁਣਿਆ ਜਾਣਾ ਸਭ। ਇਹੋ ਆਖ ਮੈਂ ਖੈਰੀ ਵਸਣਾ ਚੰਗਾ ਬਹੁਤ ਗੁਜ਼ਾਰਾ ਮਾਂ। ਜੀ ਸੋ ਹੁਣ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਇੱਕ ਨਜ਼ਮ ਮੈਨੂੰ ਜਿਹੜੀ ਮੈਂ ਮਾਂ ਵਾਲੀ ਲੱਭ ਰਿਹਾ ਸੀ ਉਹਨਾਂ ਦੀ ਲਾਸਟ ਹੈ। ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ। ਇਹ ਹੈ ਜਿਹੜਾ ਜਦੋਂ ਜੰਨਤ ਦੀ ਗੱਲ ਹੈ। ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ। ਮਾਏ ਤੇਰੇ ਵਰਗੇ ਹੱਥ ਹੁਣ ਬੰਦਾ ਕਿੱਥੋਂ ਲਿਆਏ। ਜੀ ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ। ਮਾਏ ਤੇਰੇ ਵਰਗੇ ਹੱਥ ਹੁਣ ਬੰਦਾ ਕਿੱਥੋਂ ਲਿਆਏ। ਅੰਦਰੋਂ ਭੱਜਣ ਟੁੱਟਣ ਉੱਤੋਂ ਹੱਸਦੇ ਦੇਣ ਵਿਖਾੜੀ। ਮਾਏ ਇੱਕ ਦੂਜੇ ਨੂੰ ਦੁੱਖ ਨਹੀਂ ਦੱਸਦੇ ਤੇਰੇ ਜਾਏ। ਬੁੱਢੇ ਹੋ ਕੇ ਅਕਸਰ ਆਪਣੇ ਮਾਪਿਆਂ ਵਰਗੇ ਲੱਗਦੇ। ਮਾਪੇ ਆਪਣੇ ਬੱਚਿਆਂ ਅੰਦਰ ਜਿਉਂਦੇ ਜਾਗਦੇ ਆਏ। ਦਰਦਾਂ ਦੀ ਫੁਲਕਾਰੀ ਬਖਸ਼ੀ ਨਾਲ ਹੀ ਇਹ ਫਰਮਾਇਆ। ਦਰਦ ਦੇ ਖਾਨਿਆਂ ਪਿੜੀਆਂ ਵਿੱਚ ਹੀ ਬੰਦਾ ਉਮਰ ਲੰਘਾਏ। ਅੱਲਾ ਦੀ ਮਨਜ਼ੂਰੀ ਮਾਪਿਆਂ ਦੀਆਂ ਦੁਆਵਾਂ ਨਾਲ। ਜੀ ਅੱਲਾ ਦੀ ਮਨਜ਼ੂਰੀ ਮਾਪਿਆਂ ਦੀਆਂ ਦੁਆਵਾਂ ਨਾਲ। ਤੇਰੇ ਬੱਚਿਆਂ ਮਿਹਨਤਾਂ ਮਾਰੀਆਂ ਵੱਡੇ ਮਰਾਤਬੇ ਪਾਏ। ਯੂਸਫ ਸੀ ਪੈਗੰਬਰ ਜ਼ਾਦਾ ਮੈਂ ਮਾੜਾ ਜਿਹਾ ਜੱਟ। ਯੂਸਫ ਪੈਗੰਬਰ ਦਾ ਬੇਟਾ, ਔਰ ਜਦੋਂ ਕਿਸੇ ਦੀ ਖੂਬਸੂਰਤੀ ਦੀ ਤਾਰੀਫ ਹੋਏ ਤਾਂ ਕਹਿੰਦੇ ਨੇ ਤੂੰ ਕਿਹੜਾ ਯੂਸਫ ਹੈ। ਜੀ ਯੂਸਫ ਸੀ ਪੈਗੰਬਰ ਜ਼ਾਦਾ ਮੈਂ ਮਾੜਾ ਜਿਹਾ ਜੱਟ। ਮੈਂ ਵਿਕਣ ਨੂੰ ਆਇਆ ਮੈਨੂੰ ਕੌਣ ਖਰੀਦ ਲੈ ਜਾਏ। ਪਿੰਡ ਵਿੱਚ ਕੋਈ ਮਰੇ ਤੇ ਸੋਗ 'ਚ ਰਲਦੇ ਸਾਰੇ ਲੋਕ। ਇਹ ਪੇਂਡੂ ਤੇ ਸ਼ਹਿਰੀ ਕਲਚਰ ਦਾ ਡਿਫਰੈਂਸ ਇੱਕ ਸ਼ੇਅਰ 'ਚ ਉਹਨਾਂ ਨੇ ਬਿਆਨ ਕੀਤਾ ਹੈ। ਜੀ ਪਿੰਡ ਵਿੱਚ ਕੋਈ ਮਰੇ ਤੇ ਸੋਗ 'ਚ ਰਲਦੇ ਸਾਰੇ ਲੋਕ। ਸ਼ਹਿਰ 'ਚ ਰਲਦੇ ਨਹੀਂ ਜਨਾਜ਼ੇ ਨਾਲ ਵੀ ਦੋ ਹਮਸਾਏ। ਤਖਲੀਕਾਂ ਦੇ ਸੋਮੇ ਫੁੱਟਣ ਦਰਦ ਫਿਰਾਕਾਂ ਵਿੱਚੋਂ। ਤਖਲੀਕਾਂ ਦੇ ਸੋਮੇ ਫੁੱਟਣ ਦਰਦ ਫਿਰਾਕਾਂ ਵਿੱਚੋਂ। ਅਫਜ਼ਲ ਐਹਸਨ ਇਸ ਦੁੱਖ ਤੇ ਬੰਦਾ ਰੋ ਰੋ ਖੁਸ਼ੀ ਮਨਾਏ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹਨਾਂ ਦੀ ਜਿਹੜੀ ਕਲਾਸਿਕ ਨਜ਼ਮ ਫॉर द ਸਿੱਖ ਨੇਸ਼ਨ ਫॉर ਆਲ ਟਾਈਮਸ ਜੀ ਜੀ ਉਹ ਚਲਾ ਦੇਣ। ਜੀ ਪਰਿਵਾਰ ਸਾਹਿਬ ਉਹਦੇ ਤੇ ਹਮਲਾ ਤਾਂ ਮੈਨੂੰ ਇੰਜ ਲੱਗਾ ਜਿਵੇਂ ਮੇਰੇ ਆਪਣੇ ਜਿਸਮ ਤੇ ਸਰੀਰ ਤੇ ਹਮਲਾ ਹੈ। ਉਹਦੇ ਤੇ ਸਾਰਾ ਕੁਝ ਚੱਲਿਆ ਮੈਂ ਉਹ ਹੀ ਵੇਖਿਆ। 9 ਤਾਰੀਖ ਨੂੰ ਲਿਖੀ ਰੋਂਦਿਆਂ ਹੀ ਨਵਾਂ ਘੱਲੂਘਾਰਾ ਉਹਦਾ ਨਾਂ ਹੈ। 9 ਜੂਨ 84। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ। ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ। ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੀ ਸਾਵੀ ਕੁੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ। ਅੱਜ ਤਪਦੀ ਭੱਠੀ ਬਣ ਗਈ ਤੇ ਉਹ ਵੀ ਵੇਖ ਅਸੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ। ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ। ਅੱਜ ਮੇਰੇ ਥਣਾ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ। ਅੱਜ ਤਪਦੀ ਭੱਠੀ ਬਣ ਗਈ ਮੇਰੀ 7 ਸਮੁੰਦਰ ਅੱਖ। ਅੱਜ ਚੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦੀਆਂ ਵਾਲੀ ਦੱਖ। ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ। ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ। ਅੱਜ ਵੈਰੀਆਂ ਕੱਢ ਵਿਖਾਲਿਆ ਹੈ 5 ਸਦੀਆਂ ਦਾ ਵੈਰ। ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ। ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਝਾਤ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ। ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ। ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ। ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ।
ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ। ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ। ਮੇਰੇ ਬੁਰਜ ਮਨਾਰੇ ਢਾ ਦਿੱਤਾ ਤਖਤ ਅਕਾਲ। ਮੇਰੇ ਸੋਹਣੇ ਰੰਗਾ ਰੰਗ ਅਜ ਮੇਰੇ ਲਹੂ ਨਾਲ ਲਾਲੋ ਲਾਲ। ਮੇਰੀਆਂ ਖੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੋਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ, ਪੁੰਨ ਸੁੱਟੇ ਮੇਰੇ ਪੁੱਤ। ਮੇਰਾ ਜੋੜਾ ਰਾਗ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਿੱਦਾਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ। ਮੇਰਾ ਸ਼ੇਰ ਬਹਾਦਰ ਸੂਰਮਾ, ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੈਲ। ਪਰ ਕੋਈ ਨਾ ਉਹਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ। ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ। ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ। ਮੇਰਾ ਚੜ੍ਹਦਾ ਸੂਰਜ ਡੁੱਬਿਆ, ਮੇਰੇ ਦਿਨ ਨੂੰ ਖਾ ਗਈ ਰਾਤ। ਮੇਰੇ ਲੂ ਲੂ ਚੋਂ ਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ। ਮੈਂ ਅਜੇ ਜਿਉਂਦੀ ਜਾਗਦੀ, ਮੈਂ ਚੱਲ ਗਈ ਸਾਰਾ ਕਹਿਰ। ਮੈਂ ਮਰ ਨਹੀਂ ਸਕਦੀ ਕਦੇ ਵੀ, ਭਾਵੇਂ ਵੱਢਣ ਅੱਠੋ ਪੈਰ। ਭਾਵੇਂ ਦੇਣ ਤਸੀਹੇ ਰੱਜ ਕੇ, ਭਾਵੇਂ ਰੱਜ ਪਿਆਵਣ ਜ਼ਹਿਰ। ਮੇਰੇ ਪੁੱਤਰ ਸਾਗਰ ਜ਼ੋਰ ਦਾ, ਹਰ ਹਰ ਬਾਹ ਇੱਕ ਇੱਕ ਲਹਿਰ। ਮੇਰੇ ਪੁੱਤਰ ਪਿੰਡੋਂ ਪਿੰਡ ਨੇ, ਮੇਰੇ ਪੁੱਤਰ ਸ਼ਹਿਰੋ ਸ਼ਹਿਰ। ਮੇਰੀ ਉਮਰ ਕਿਤਾਬ ਦਾ ਵੇਖ ਲੈ, ਤੂੰ ਹਰ ਹਰ ਵਰਕਾ ਪੜ੍ਹ। ਜਦੋਂ ਭਾਰੀ ਬਣੀ ਏ ਮਾਂ ਤੇ, ਮੇਰੇ ਪੁੱਤਰ ਆਏ ਚੜ੍ਹ। ਪੜ੍ਹ ਕਿੰਨੀ ਵਾਰੀ ਮਾਂ ਤੋਂ, ਉਹਨਾਂ ਵਾਰੀ ਆਪਣੀ ਜਾਨ। ਪੜ੍ਹ ਕਿਸ ਦਿਨ ਆਪਣੀ ਮਾਂ ਦਾ, ਉਹਨਾਂ ਨਹੀਂ ਸੀ ਰੱਖਿਆ ਮਾਣ। ਸੁਣ ਰਾਈਆ ਰਾਹੇ ਜਾਂਦਿਆ, ਤੂੰ ਲਿਖ ਰੱਖੀ ਏ ਬਾਤ। ਮੇਰਾ ਡੁੱਬਿਆ ਸੂਰਜ ਚੜ੍ਹੇਗਾ, ਓੜਕ ਮੁੱਕੇਗੀ ਰਾਤ। 9 ਜੂਨ 1984। ਜੀ ਰਾਜ ਸਾਹਿਬ, ਜਿਸ ਤਰ੍ਹਾਂ ਕਿ ਸਾਡੇ ਦਰਸ਼ਕਾਂ ਨੇ ਇਹ ਜੋ ਵਾਇਸ ਓਵਰ ਹੈ ਉਹ ਸੁਣ ਲਈ ਹੈ, ਆਈ ਥਿੰਕ ਸਾਡੇ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਹੋਏਗੀ। ਜਿਹੜੀ ਤੁਸੀਂ ਟ੍ਰਿਬਿਊਟ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਜੋ ਅੱਜ ਦਾ ਇਹ ਪ੍ਰੋਗਰਾਮ ਹੈ ਅਫਜ਼ਲ ਅਹਿਸਨ ਰੰਧਾਵਾ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਤੇ ਹੁਣ ਆਪਾਂ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ, ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰੀਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 516-406-0694। ਸ਼ੁਕਰੀਆ ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।